ਓਸ਼ੋ। ਗੁਰੂ ਇਉਂ ਹੈ ਜਿਵੇਂ ਅੱਖਾਂ ਮਿਲ ਗਈਆਂ, ਸ਼ਿਸ਼ ਇਉਂ ਹੈ ਜਿਵੇਂ ਅੰਨਾ। ਅੰਨੇ ਤੇ ਅੱਖ ਵਾਲੇ ਦੇ ਦਰਮਿਆਨ ਵਿਵਾਦ ਕੀ ਹੋ ਸਕਦਾ ਹੈ, ਕਿਉਂਕਿ ਜਿਹਦੇ ਕੋਲ ਅੱਖਾਂ ਹਨ ਉਹਨੂੰ ਪ੍ਰਕਾਸ਼ ਦੇ ਕਿਸੇ ਹੋਰ ਸਬੂਤ ਦੀ ਲੋੜ ਨਹੀਂ। ਸਬੂਤ ਹੈ ਵੀ ਨਹੀਂ ਕੋਈ ਹੋਰ। ਕੀ ਸਬੂਤ ਹੈ ਪ੍ਰਕਾਸ਼ ਦਾ ਸਿਵਾਏ ਤੁਹਾਡੀਆਂ ਅੱਖਾਂ ਦੇ? ਜਿਹਦੇ ਕੋਲ ਅੱਖਾਂ ਹਨ ਉਹਦੇ ਲਈ ਪ੍ਰਕਾਸ਼ ਸੁਤੇ ਸਿੱਧ ਹੈ, ਜਿਹਦੇ ਕੋਲ ਅੱਖਾਂ ਨਹੀਂ ਹਨ ਉਸ ਲਈ ਪ੍ਰਕਾਸ਼ ਦਾ ਅਨੁਭਵ ਵੀ ਅਸੰਭਵ ਹੈ। ਜਾਣਨਾ ਤਾਂ ਦੂਰ, ਅੰਦਾਜ਼ਾ ਲਾਉਣਾ ਵੀ ਕਿ ਪ੍ਰਕਾਸ਼ ਜਿਹੀ ਕੋਈ ਚੀਜ਼ ਹੋ ਸਕਦੀ ਹੈ ਅੰਨੇ ਲਈ ਅਸੰਭਵ ਹੈ। ਪ੍ਰਕਾਸ਼ ਵੀ ਦੂਰ, ਅੰਨੇ ਨੂੰ ਵੀ ਹਨੇਰਾ ਹੀ ਦਿਖਾਈ ਨਹੀਂ ਪੈਂਦਾ। ਤੁਸੀਂ ਸ਼ਾਇਦ ਸੋਚਦੇ ਹੋ ਅੰਨਾ ਤਾਂ ਹਨੇਰੇ 'ਚ ਜਿਉਂਦਾ ਹੈ। ਤੁਸੀਂ ਗਲਤੀ 'ਚ ਹੋ। ਹਨੇਰੇ ਨੂੰ ਦੇਖਣ ਲਈ ਵੀ ਅੱਖ ਚਾਹੀਦੀ ਹੈ। ਪ੍ਰਕਾਸ਼ ਨੂੰ ਦੇਖਣ ਦੇ ਲਈ ਤਾਂ ਅੱਖ ਚਾਹੀਦੀ ਹੈ। ਹਨੇਰਾ ਵੀ ਅੱਖ ਦਾ ਹੀ ਅਨੁਭਵ ਹੈ। ਬਿਨਾਂ ਅੱਖ ਦੇ ਹਨੇਰੇ ਦਾ ਵੀ ਕੋਈ ਪਤਾ ਨਹੀਂ ਲੱਗ ਸਕਦਾ। ਅੰਨੇ ਨੂੰ ਹਨੇਰੇ ਦਾ ਵੀ ਪਤਾ ਨਹੀਂ। ਪ੍ਰਕਾਸ਼ ਦੇ ਸਬੂਤ ਮੰਗੇਗਾ ਤਾਂ ਹਮੇਸ਼ਾ ਆਪਣੇ ਅੰਨੇਪਣ ਦੇ ਨਾਲ ਬੰਨਿਆ ਰਹਿ ਜਾਏਗਾ। ਧੰਨਵਾਦ।